New Democrats are deeply concerned about ongoing reports of violations of civil liberties and human rights in India. Deteriorating human rights conditions, a growing number of anti-Muslim and Islamophobic hate crimes, and abuse towards minorities including Muslims, Sikhs, Christians, Buddhists, Dalits, LGBTQ community, women and indigenous Adivasi people are unacceptable. However, it is clear that Indian government is not only ignoring this responsibility but also defying it with impunity. New Democrats stand with many Canadians who have expressed their concerns about the BJP record and human rights violations in India कि ਅਸੀਂ ਕੈਨੇਡਾ ਦੇ ਉਹਨਾਂ ਲੋਕਾਂ ਦੇ ਨਾਲ ਖੜੇ ਜਿਨ੍ਹਾਂ ਨੇ BJP ਦੇ ਸਾਰੇ ਹਿਊਮਨ ਰਾਈਟਸ ਵਾਇਲੇਸ਼ਨਸ ਔਰ ਦੂਸਰੇ ਦੇ ਖਿਲਾਫ ਆਵਾਜ਼ ਚੁੱਕੀ ਹੈ। Some live in fear of threat of reprisal against themselves and their family। ਕੁਝ ਤਾਂ ਉਸ ਡਰ 'ਚ ਰਹਿ ਰਹੇ ਨੇ ਕਿ ਉਹਨਾਂ ਦੇ ਟੱਬਰਾਂ ਦੇ ਉੱਤੇ ਔਰ ਦੂਸਰਾ ਬਦਲਾ ਲਊ ਕਾਰਵਾਈਆਂ ਹੋਣਗੀਆਂ। ਜਸਟਿਨ ਟਰੂਡੋ ਦੀ ਸਰਕਾਰ ਨੂੰ ਕਿਹਾ ਵੀ ਸਟਰੋਂਗਲੀ ਕੰਡੈਮ ਕਰੋ ਜਿਹੜੇ ਘੱਟ ਗਿਣਤੀਆਂ ਦੇ ਖਿਲਾਫ ਕਾਨੂੰਨ ਨੇ ਉੱਥੇ ਜਿਹੜੀ ਐਥਨਿਕ ਕਲੀਨਜ਼ਿੰਗ ਹੋ ਰਹੀ ਹੈ, ਜਿਹੜੀ ਘੱਟ ਗਿਣਤੀਆਂ ਦੇ ਉੱਤੇ ਜ਼ਬਰ ਹੋ ਰਿਹਾ ਔਰ ਜਿਵੇਂ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਹਿਊਮਨ ਰਾਈਟਸ ਐਕਟਿਵਿਸਟ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ। The government must ban entry to BJP officials from India who have called for racist and genocidal violence against Muslims and other minorities in India. Canada should reject any GW activities planned in Kashmir. Hindu Canadians who have contributed so much to our country's vibrant culture must also be protected from any discrimination or violence. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 1 ਦਸੰਬਰ 2022 18 ਮਗਰ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਵੀਰ ਗਿਆਨ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਵੇਂ ਪੰਜਾਬ ਵਿੱਚ ਅੰਮ੍ਰਿਤ ਸੰਚਾਰ ਅਤੇ ਜਾਗਰੂਕਤਾ ਦੀ ਲਹਿਰ ਚੱਲ ਰਹੀ ਹੈ, ਇਹ ਬੜੇ ਸ਼ਲਾਘਾਯੋਗ ਅਮਲ ਹਨ। ਦੁਨੀਆ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਹਨ ਸਾਡੇ ਲਈ ਫਰਮਾਨ ਇਹ ਹੈ ਕਿ ਅਸੀਂ ਗੁਰੂ ਸਾਹਿਬ ਦੇ ਲੜ ਲੱਗੀਏ ਤੇ ਕੌਮੀ ਸਿਧਾਂਤਾਂ ਤੋਂ ਸੇਧ ਲੈਂਦੇ ਹਾਂ ਆਪਣਾ ਜੀਵਨ ਜਿਹੜਾ ਬਤੀਤ ਕਰੀਏ। ਸੋ ਗੁਰੂ ਸਾਹਿਬ ਅੰਗ ਸੰਗ ਸਹਾਈ ਹੁਣ ਆਪ ਰਾਹ ਦਿਖਾ ਕੇ ਕਾਰਜ ਸਫਲਾ ਕਰਾਉਣ। ਸੋ ਆਈ ਕੌਮੀ ਚੇਤਨਾ ਨੂੰ ਗੁਰੂ ਸਾਹਿਬ ਆਪ ਫਲ ਲਾਉਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗਿਆਨ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਗਮੀਤ ਸਿੰਘ ਦੀ ਪ੍ਰਧਾਨਗੀ ਵਾਲੀ ਕੈਨੇਡਾ ਦੀ NDP ਪਾਰਟੀ ਨੇ
ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੋਂ ਮੰਗ ਕੀਤੀ ਹੈ ਕਿ ਉਹ ਭਾਰਤ ਵਿੱਚ G20 ਮੁਲਕਾਂ ਦੀ ਅਗਲੇ ਵਰੇ ਹੋ ਰਹੀ ਸਮਿਟ ਦਾ ਬਾਈਕਾਟ ਕਰਨ, ਕਿਉਂਕਿ ਭਾਰਤ ਕੁਝ ਮੀਟਿੰਗ ਜਿਹੜੀਆਂ ਨੇ ਉਹ ਕਸ਼ਮੀਰ ਵਿੱਚ ਵੀ ਰੱਖਣ ਜਾ ਰਿਹਾ, ਜਿੱਥੇ ਮਨੁੱਖੀ ਹੱਕਾਂ ਦਾ ਖੁੱਲ੍ਹਾ ਜਿਹੜਾ ਘਾਣ ਹੋ ਰਿਹਾ। ਸੋ ਭਾਰਤ ਵਿੱਚ ਘੱਟ ਗਿਣਤੀਆਂ ਦੇ ਹੋ ਰਹੇ ਜ਼ੁਲਮਾਂ ਸੰਬੰਧੀ ਵੀ ਪਾਰਟੀ ਵੱਲੋਂ ਡੀਟੇਲ ਵਿੱਚ ਗੱਲ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗਿਆਨ ਸਿੰਘ ਨਿਊ ਜਰਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਬਡਿੰਗ ਨੌਜਵਾਨ ਜਿਹੜਾ ਗੁਰਸਿੱਖੀ ਨੂੰ ਪਰਨਾਇਆ ਹੋਇਆ ਹੈ ਔਰ ਰੂਹਾਨੀਅਤ ਵੱਲ ਬਹੁਤ ਜ਼ਿਆਦਾ ਧਿਆਨ ਹੈ ਜੀ। ਜਿੱਥੇ ਵੀ ਕਿਤੇ ਗੁਰਮਤਿ ਸਮਾਗਮ, ਕੀਰਤਨ ਸਮਾਗਮ, ਕਥਾ ਸਮਾਗਮ ਹੁੰਦੇ ਨੇ, ਚੇਚਾ ਡਰਾਈਵ ਕਰਕੇ ਪਹੁੰਚਦਾ ਹੈ। ਨਾਈਸ। ਔਰ ਜ਼ਾਹਰ ਹੈ ਕਿ ਜਦੋਂ ਜਿਸ ਦਾ ਆਪਣਾ ਰੁਝਾਨ, ਆਪਣਾ ਮਾਈਂਡ ਸੈਟ, ਆਪਣਾ ਅਕੀਦਾ ਪੁਖਤਾ ਹੋਏ ਉਹਨਾਂ ਨੂੰ, ਔਰ ਫਿਰ ਇਹ ਜਿੱਥੇ ਵੀ ਕੋਈ ਇਸ ਕਿਸਮ ਦੀ ਜਿਹੜੀ ਹੈ ਪੋਜ਼ਿਟਿਵਿਟੀ ਹੋ ਰਹੀ ਹੋਏ, ਉਸ 'ਚੋਂ ਉਤਸ਼ਾਹ ਮਿਲਦਾ ਨਜ਼ਰ ਆਉਂਦਾ ਹੈ ਔਰ ਉਹੀ ਕੌਮ ਦੀ ਹੋਣੀ ਵੀ ਲੱਗਦੀ ਹੈ ਜੀ। ਔਰ ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਜਿਹੜੀ ਅਕਾਲ ਤਖਤ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਖਾਲਸਾ ਵਹੀਰ ਵਾਲਾ ਜਿਹੜਾ ਪ੍ਰੋਜੈਕਟ ਹੈ ਉਸ ਦੇ ਉੱਤੇ ਉਹ ਤੁਰੇ ਹੋਏ ਨੇ ਔਰ ਥਾਂ ਥਾਂ ਹਰ ਪੜਾਅ ਦੇ ਉੱਤੇ ਜਿੱਥੇ ਵੀ ਖਾਲਸਾ ਵਹੀਰ ਦਾ ਪੜਾਅ ਹੁੰਦਾ ਹੈ ਉੱਥੇ ਅੰਮ੍ਰਿਤ ਸੰਚਾਰ ਹੁੰਦਾ। ਉਸ ਦੇ ਵੇਰਵੇ ਵੀ ਆ ਰਹੇ ਨੇ ਕਿ ਮੀਆਂ ਵਿੰਡ 'ਚ ਰੁਕੇ, ਬਾਬਾ ਬਕਾਲਾ ਰੁਕੇ, ਚੌਂਕ ਮਹਿਤਾ ਰੁਕੇ, ਹੁਣ ਨਾਗੋਕੇ ਜਿਹੜਾ ਇਤਿਹਾਸਕ ਸ਼ਹੀਦਾਂ ਦਾ ਪਿੰਡ ਹੈ ਉੱਥੇ ਪੜਾਅ ਹੈ ਔਰ ਬਹੁਤ ਜ਼ਿਆਦਾ ਜਿਹੜਾ ਸੰਗਤਾਂ ਦੇ ਵਿੱਚ ਵੈਸੇ ਵੀ ਜਿਸ ਬੈਠ 'ਚੋਂ ਗੁਜ਼ਰ ਰਹੇ ਨੇ, ਇਹ ਮਾਝੇ ਦਾ ਉਹ ਹਿੱਸਾ ਹੈ ਜਿਹੜਾ ਸਿੱਖੀ ਦਾ ਧੁਰ ਹੈ ਜਿੱਥੇ 18ਵੀਂ ਸਦੀ 'ਚ ਵੀ ਬਹੁਤ ਵੱਡੀਆਂ ਕੁਰਬਾਨੀਆਂ ਵਾਲਾ ਇਤਿਹਾਸ ਇਸ ਧਰਤੀ ਨੇ ਸਿਰਜਿਆ ਔਰ ਹੁਣ ਦੇ ਸਾਡੇ ਖਾਲਿਸਤਾਨ ਦੇ ਸੰਘਰਸ਼ ਵਿੱਚ ਵੀ ਜਾਂ ਮੁੱਢਲੇ ਤੌਰ 'ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜਦੋਂ 80ਵਿਆਂ ਦੇ ਵਿੱਚ ਕੌਮੀ ਚੇਤਨਾ ਦੀ ਲਹਿਰ ਖੜੀ ਕੀਤੀ ਤੇ ਇਸ ਤੋਂ ਧਰਤੀ ਤੋਂ ਹੀ ਸਭ ਤੋਂ ਜ਼ਿਆਦਾ ਨੌਜਵਾਨ ਸਭ ਤੋਂ ਪਹਿਲਾਂ ਨਿਕਲੇ ਔਰ ਉਸ ਦੌਰ ਦੇ ਸਭ ਤੋਂ ਪਹਿਲੇ ਸ਼ਹੀਦਾਂ ਦੇ ਵਿੱਚ ਵੀ ਭਾਈ ਕੁਲਵੰਤ ਸਿੰਘ ਨਾਗੋਕੇ ਔਰ ਕੁਲਵੰਤ ਸਿੰਘ ਨਾਗੋਕੇ ਜਿਹੜੇ ਕਿ ਨਾਗੋਕੇ ਪਿੰਡ ਦਾ ਨਾਂ ਹੈ, ਉਹ ਆਪਣਾ ਟਰੈਕਟਰ ਠੀਕ ਕਰਵਾਉਣ ਇੱਕ ਨੇੜੇ ਜਿਹੜਾ ਜਲੰਧਰ ਅੰਮ੍ਰਿਤਸਰ ਰੋਡ ਦੇ ਉੱਤੇ ਇੱਕ ਵੱਡਾ ਪਿੰਡ ਹੈ ਖਲਚੀਆਂ, ਉੱਥੇ ਆਏ ਹੋਏ ਸੀ। ਉੱਥੋਂ ਉਹਨਾਂ ਨੂੰ ਕਿਡਨੈਪ ਕੀਤਾ ਗਿਆ ਔਰ ਬੜੀ ਬੁਰੀ ਤਰ੍ਹਾਂ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਅਸੀਂ ਅਰਲੀ 80s ਦੀ ਗੱਲ ਕਰ ਰਹੇ ਹਾਂ, 82 83 ਪੀਰੀਅਡ ਦੀ, ਕਿਉਂਕਿ 1984 ਦੇ ਪਹਿਲੇ ਹਫਤੇ ਉਹ ਤਾਂ ਟੋਟਲ ਵਾਰ ਦੇ ਨਾਲ ਫਿਰ ਤਾਂ 90ਵਿਆਂ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਥਾਂ ਥਾਂ ਅਣਪਛਾਤੀਆਂ ਲਾਸ਼ਾਂ ਦੇ ਸਿਵੇ ਬਲਦੇ ਰਹੇ। ਲੇਕਿਨ ਭਾਈ ਕੁਲਵੰਤ ਸਿੰਘ ਨਾਗੋਕੇ ਜਿਨ੍ਹਾਂ ਨੂੰ ਬਹੁਤ ਟਾਰਚਰ ਕੀਤਾ ਗਿਆ, ਲੇਕਿਨ ਜਿਹੜਾ ਉਹਨਾਂ ਨੇ ਸਹਿਜ 'ਚ ਰਹਿੰਦਿਆਂ ਗੁਰੂ ਦੇ ਨਾਲ ਆਪਣੀ ਸੁਰਤ ਜੋੜ ਕੇ ਸ਼ਹੀਦੀ ਜਾਮ ਪੀਤਾ ਔਰ ਉਹ ਇੱਕ ਜਿੱਥੇ ਪੰਜਾਬ ਦੀ ਪੁਲਿਸ ਦੇ ਜ਼ੁਲਮਾਂ ਦੀ ਕਹਾਣੀ ਬਿਆਨ ਕਰਨ ਵਾਲਾ ਵਾਕਿਆ ਬਣਿਆ, ਉੱਥੇ ਉਹ ਇਤਿਹਾਸਕ ਤੌਰ ਦੇ ਉੱਤੇ ਵੀ ਜਦੋਂ ਅਸੀਂ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਦਾ ਨਾਂ ਲੈਂਦੇ ਤੇ ਸਾਡੇ ਲਈ ਉਹ ਬਹੁਤ ਵੱਡੀ ਪ੍ਰੇਰਨਾ ਬਣਦੇ ਨੇ, ਕਿਉਂਕਿ ਉਸ ਤੋਂ ਪਹਿਲਾਂ 13 ਅਪ੍ਰੈਲ 1978 ਨੂੰ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਸਾਥੀ ਜਿਹੜੇ ਬਿਲਕੁਲ ਅੰਮ੍ਰਿਤ ਰੰਗ ਵਿੱਚ ਰੰਗੇ ਹੋਏ ਨਾਮ ਰੂਪੀ ਅੰਮ੍ਰਿਤ ਦੇ, ਤੁਸੀਂ ਅਜੇ ਵੀ ਜਦੋਂ ਉਹਨਾਂ ਦੇ ਪਿਕਚਰਸ ਵਾਲੇ ਵੱਡੇ ਵੱਡੇ ਕੈਲੰਡਰ ਥਾਂ ਥਾਈਂ ਪਹੁੰਚੇ ਤਾਂ ਇੱਕਦਮ ਜਿਹੜਾ ਇੱਕ ਵੈਰਾਗ ਵੀ ਹੁੰਦਾ ਸੀ ਕਿ ਕਿਸ ਕਦਰ ਸੋਹਣੇ ਗੁਰਸਿੱਖ ਅੰਮ੍ਰਿਤਧਾਰੀ ਬਹੁਤ ਸਾਰੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸਿੰਘ ਸਨ, ਲੇਕਿਨ ਜਿਵੇਂ ਉਹਨਾਂ ਨੇ ਗੁਰੂ ਪਿਆਰ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਔਰ ਇਹ ਉਹੀ ਪੀਰੀਅਡ ਸੀ ਜਦੋਂ ਫਿਰ ਨਰਕਧਾਰੀਆਂ ਨੂੰ ਸਬਕ ਸਿਖਾਉਣ ਦੀ ਲਾਈਨ, ਕਿਉਂਕਿ ਕਿਸੇ ਵੀ ਅਦਾਲਤ ਵੱਲੋਂ ਜਸਟਿਸ ਨਹੀਂ ਸੀ ਦਿੱਤਾ ਗਿਆ ਔਰ ਭਾਈ ਕੁਲਵੰਤ ਸਿੰਘ ਨਾਗੋਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਝੂਠੇ ਪੁਲਿਸ ਮੁਕਾਬਲਿਆਂ ਦਾ ਜਿਹੜਾ ਸਿਲਸਿਲਾ ਹੈ ਇਹ ਸ਼ੁਰੂ ਹੋ ਚੁੱਕਾ ਸੀ 80s ਦੇ ਵਿੱਚ ਔਰ ਉਸ ਇਸੇ ਪੀਰੀਅਡ 'ਚ ਇਹ ਵੀ 84 ਤੋਂ ਬਾਅਦ, ਕਿਉਂਕਿ ਬਹੁਤ ਸਾਰਿਆਂ ਨੂੰ ਲੱਗਦਾ ਹੈ ਵੀ ਜਿਹੜੀਆਂ ਸਿੱਖ ਨੌਜਵਾਨਾਂ ਦੀਆਂ ਕਿਲਿੰਗਸ ਹੋਈਆਂ ਉਹ ਜੂਨ 84 ਤੋਂ ਬਾਅਦ ਹੋਈਆਂ, ਲੇਕਿਨ ਇਸ ਦੀ ਸ਼ੁਰੂਆਤ ਬਹੁਤ ਪਹਿਲਾਂ ਹੋ ਗਈ ਸੀ ਔਰ ਭਾਈ ਕੁਲਵੰਤ ਸਿੰਘ ਨਾਗੋਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਉਸ ਪੀਰੀਅਡ ਦੇ ਵਿੱਚ ਰਾਜਸਥਾਨ ਨਹਿਰ ਜਿੱਥੋਂ
ਕਿ ਜਿਹੜੀ ਪੰਜਾਬ ਚੋਂ ਨਿਕਲ ਕੇ ਰਾਜਸਥਾਨ ਦੇ ਵਿੱਚ ਜਾਂਦੀ ਹੈ। ਪੰਜਾਬ ਦੇ ਦਰਿਆਵਾਂ ਦਾ ਵੱਡਾ ਹਿੱਸਾ ਜਿਹੜਾ ਮੁਫਤ ਪਾਣੀ ਉਹਨਾਂ ਨੂੰ ਜਾਂਦਾ ਹੈ ਔਰ ਉਸ ਪੀਰੀਅਡ ਦੇ ਵਿੱਚ ਹੀ ਜਿਹੜਾ ਹੈ ਉਹ ਰਾਜਸਥਾਨ ਦੀ ਹਕੂਮਤ ਨੇ ਪੰਜਾਬ ਸਰਕਾਰ ਨੂੰ ਇਹ ਕਿਹਾ ਸੀ ਕਿ ਜੀ ਇੰਨੀਆਂ ਅੱਗੇ ਜਿਹੜੀਆਂ ਨੇ ਡੈੱਡ ਬੋਡੀਜ਼ ਆਉਂਦੀਆਂ ਸੀ ਨਹਿਰ ਦੇ ਵਿੱਚ, ਹੁਣ ਇੰਨੇ ਗੁਣਾ ਜ਼ਿਆਦਾ ਵੱਧ ਗਈਆਂ ਔਰ ਉਹਨਾਂ ਨੂੰ ਡਿਸਪੋਜ਼ ਆਫ ਕਰਨ ਔਰ ਕ੍ਰੀਮੇਟ ਕਰਨ 'ਚ ਜਿਹੜਾ ਹੈ ਉਹ ਸਾਡਾ ਇੰਨਾ ਖਰਚਾ ਹੁੰਦਾ ਔਰ ਇਹਦੀ ਤੁਸੀਂ ਭਰਪਾਈ ਕਰੋ। ਸੋ ਇਹ 84 ਤੋਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ। ਬਾਅਦ ਦੇ ਵਿੱਚ ਤਾਂ ਨਹਿਰਾਂ ਦੇ ਵਿੱਚ ਜਿਹੜਾ ਡੈੱਡ ਬੋਡੀਜ਼ ਆ ਹਰੀ ਕੇ ਪੱਤਨ ਔਰ ਦੂਜਾ ਦਰਿਆਵਾਂ 'ਚ ਰੋੜਨਾ, ਨਹਿਰਾਂ 'ਚ ਰੋੜਨਾ ਔਰ ਕ੍ਰੀਮੇਸ਼ਨ ਗਰਾਊਂਡਸ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਕਹਿ ਕੇ ਕ੍ਰੀਮੇਟ ਕਰਨਾ। ਸੋ ਪੰਜਾਬ ਦੀ ਜੇ ਅਸੀਂ ਉਸ ਤਕਲੀਫ ਨੂੰ ਦੇਖੀਏ ਤੇ ਕਦੇ ਵੀ ਉਸ ਲੈਵਲ, ਠੀਕ ਹੈ ਹਿਊਮਨ ਰਾਈਟਸ ਜਥੇਬੰਦੀਆਂ ਨੇ ਕੰਮ ਕੀਤਾ, ਸਰ ਜਸਵੰਤ ਸਿੰਘ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਦੀ ਹਕੀਕਤ ਸਾਹਮਣੇ ਲਿਆਂਦੀ, ਕੋਈ ਹੋਰ ਰਿਪੋਰਟਸ ਜਿਹੜੀ ਹੈ ਫਿਜ਼ੀਸ਼ੀਅਨਸ ਫॉर ਹਿਊਮਨ ਰਾਈਟਸ ਨੇ ਰਿਪੋਰਟ ਕੀਤਾ, ਉਹਨਾਂ ਦੀ ਟੀਮ ਨੇ ਪੰਜਾਬ 'ਚ ਜਾ ਕੇ, ਜਾਂ ਜਸਟਿਸ ਅਜੀਤ ਸਿੰਘ ਬੈਂਸ ਦੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਰਿਪੋਰਟ ਕੀਤਾ, ਜਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਲੁਧਿਆਣਾ ਉਹਨਾਂ ਨੇ ਰਿਪੋਰਟ ਕੀਤਾ, ਪਰ ਬਹੁਤ ਥੋੜ੍ਹਾ। ਔਰ ਇਹੀ ਕਾਰਨ ਹੈ ਕਿ ਇਸ ਸਾਰੇ ਪੀਰੀਅਡ ਤੋਂ ਬਾਅਦ ਇੱਕ ਪਾਸੇ ਇਹਨਾਂ ਇਲਾਕਿਆਂ 'ਚੋਂ ਵੱਧ ਤੋਂ ਵੱਧ ਜਿਹੜੀਆਂ ਨੇ ਉਹ ਸ਼ਹੀਦੀਆਂ ਹੋਈਆਂ, ਫਿਰ ਇਹਨਾਂ ਇਲਾਕਿਆਂ ਦੇ ਵਿੱਚ ਹੀ ਲਿਆ ਕੇ ਵੱਧ ਤੋਂ ਵੱਧ ਉਹਨਾਂ ਨੇ ਡਰੱਗਸ ਵੀ ਸੁੱਟੀਆਂ ਔਰ ਉਹਨਾਂ ਦੇ ਨੌਜਵਾਨ, ਕਿਉਂਕਿ ਜਿਵੇਂ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਦੁਆਬੇ ਦੇ ਵਿੱਚ ਤਾਂ ਜਿਹੜੀ ਹਿਜਰਤ ਹੈ ਉਹ 20ਵੀਂ ਸਦੀ ਦੇ 19ਵੀਂ ਸਦੀ ਦੇ ਅਖੀਰ 'ਚ 20ਵੀਂ ਸਦੀ ਦੀ ਬਿਗਨਿੰਗ 'ਚ ਹੋਈ, ਬਹੁਤੇ ਬਾਹਰ ਆਏ। ਮਾਝੇ 'ਚੋਂ ਬਹੁਤ ਘੱਟ ਸੀ, ਮਾਝੇ ਦੇ ਵਿੱਚ 90s ਦੇ 80s ਦੇ ਵਿੱਚ ਵੀ ਬਹੁਤ ਘੱਟ ਨਿਕਲੇ ਕਿਉਂਕਿ ਉਹ ਲੜਨ ਭਿੜਨ ਵਾਲੇ ਸੀ, ਕੌਮੀ ਕਾਜ਼ ਲਈ ਲੜੇ। ਪਰ 90s ਦੇ ਵਿੱਚ ਖਾਸ ਤੌਰ ਤੇ 95 ਤੋਂ ਬਾਅਦ ਜਦੋਂ ਕਿ ਪੰਜਾਬ ਦੇ ਵਿੱਚ ਡਰੱਗਸ ਸੁੱਟੀਆਂ ਗਈਆਂ ਵੱਡੇ ਪੱਧਰ ਦੇ ਉੱਤੇ ਔਰ ਇਹਨਾਂ ਇਲਾਕਿਆਂ 'ਚ ਬਹੁਤ ਉਦੋਂ ਫਿਕਰ ਹੋਇਆ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਕਦੇ ਵੀ ਮਾਝੇ ਦੀ ਉਸ ਧਰਤੀ ਦੇ ਲੋਕਾਂ ਨੇ ਸ਼ਹੀਦ ਹੋਣ ਨੂੰ ਜਿਹੜਾ ਉਹ ਤਾਂ ਹਮੇਸ਼ਾ ਹੀ ਫਖਰ ਹੀ ਕਰਦੇ ਰਹੇ ਕਿ ਭਾਈ ਸਾਡੇ ਪੁੱਤ ਜਿਹੜੇ ਨੇ ਕੌਮ ਲਈ ਸ਼ਹੀਦ ਹੋਏ ਨੇ। ਪਰ ਜਦੋਂ ਡਰੱਗਸ ਖਾ ਕੇ ਮਰਨ ਲੱਗੇ ਉਹ ਪੀਰੀਅਡ ਸੀ, ਉਹਨਾਂ ਨੇ ਕਿਹਾ ਵੀ ਇੱਥੋਂ ਇਹਨਾਂ ਨੂੰ ਕੱਢੋ। ਔਰ ਜੇ ਤੁਸੀਂ ਡੈਮੋਗ੍ਰਾਫਿਕ ਵੀ ਦੇਖੋਗੇ ਕਿ ਉੱਥੋਂ ਜਿਹੜੀ ਹਿਜਰਤ ਹੁੰਦੀ ਹੈ ਬਾਹਰ ਵੱਲ ਜਾਂ ਬਾਹਰ ਜਾਣ ਦਾ ਰੁਝਾਨ ਹੁੰਦਾ ਹੈ ਉਹ ਲੇਟ 90s ਦੇ ਵਿੱਚ ਹੁੰਦਾ ਹੈ। ਔਰ ਹੁਣ ਵੀ ਜਦੋਂ ਤੁਸੀਂ ਇਹ ਖਾਲਸਾ ਵਹੀਰ ਨਾਲ ਜੁੜੀਆਂ ਹੋਈਆਂ ਕਹਾਣੀਆਂ ਔਰ ਦੇਖਦੇ ਹੋ ਕਿ ਬਹੁਤ ਵਾਰੀ ਮਾਤਾਵਾਂ ਬੀਬੀਆਂ ਕਿਤੇ ਕੋਈ ਉਸ ਵਹੀਰ ਨੂੰ ਵੈਲਕਮ ਕਰਦਾ, ਕਿਤੇ ਕੋਈ ਹੈ, ਪਰ ਉਹਨਾਂ ਨੂੰ ਇਹ ਹੋਪ ਹੈ ਕਿ ਉਹਨਾਂ ਦੇ ਜਿਹੜੇ ਰਹਿੰਦੇ ਬੱਚੇ ਨੇ ਔਰ ਉਹਨਾਂ ਦੇ ਪਰਿਵਾਰ ਨੇ ਜਿਨ੍ਹਾਂ ਨੇ ਅਦਰਵਾਈਜ਼ ਡਰੱਗ ਖਾ ਕੇ ਮਰ ਜਾਣਾ, ਉਹ ਹੁਣ ਗੁਰੂ ਵੱਲ ਮੁੜ ਰਹੇ ਨੇ, ਅੰਮ੍ਰਿਤ ਛਕ ਰਹੇ ਨੇ ਔਰ ਭਾਈ ਅੰਮ੍ਰਿਤਪਾਲ ਸਿੰਘ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਅਗਵਾਈ ਕਰ ਰਹੇ ਨੇ। ਸੋ ਇਹ ਬਹੁਤ ਵਾਰ ਅਸੀਂ ਇੱਥੇ ਬੈਠੇ ਹਾਂ, ਬੇਸ਼ੱਕ ਬਿਆਨਦੇ ਹਾਂ ਜਿੰਨੀ ਸਾਡੇ ਕੋਲ ਜਾਣਕਾਰੀ ਹੁੰਦੀ ਹੈ, ਪਰ ਗਰਾਊਂਡ ਦੇ ਉੱਤੇ ਕਿਵੇਂ ਜਿਹੜੇ ਡਰੱਗ ਐਡਿਕਟਡ ਨੇ ਉਹਨਾਂ ਦੇ ਕਰਕੇ ਕਿਵੇਂ ਪਰਿਵਾਰਾਂ ਨੇ ਸਫ਼ਰ ਕੀਤਾ, ਕਿਵੇਂ ਇਕੱਲਾ ਇਹੀ ਨਹੀਂ ਹੁੰਦਾ, ਇੱਕ ਤਾਂ ਹੁੰਦਾ ਸੀ ਵੀ ਘਰੋਂ ਕੋਈ ਗਿਆ ਚਲਾ ਗਿਆ, ਹੁਣ ਜਿਹਨੂੰ ਡਰੱਗ ਦੀ ਵਾਦੀ ਪਈ ਹੁੰਦੀ ਹੈ ਉਹ ਘਰ ਦੇ ਵਿੱਚ ਵਾਇਲੈਂਸ ਕਰਦਾ ਹੈ। ਮਾਪਿਓ ਕਿੰਨੇ ਮਰਡਰ ਇਸ ਲਾਈਨ ਦੇ ਉੱਤੇ ਵੀ ਹੋਏ ਨੇ ਕਿ ਪੈਸੇ ਦਿਓ ਡਰੱਗ ਲਈ, ਉਹ ਕਿੰਨੀ ਕੁ ਦੇਰ ਤੁਸੀਂ ਆਪਣੇ ਗਹਿਣੇ ਵੀ ਵੇਚਦੇ ਹੋ, ਹੋਰ ਵੀ ਕਰਦੇ ਹੋ ਇਵੈਂਚੁਅਲੀ, ਕਿਉਂਕਿ ਐਡਿਕਸ਼ਨ ਹੈ। ਔਰ ਇਸ ਸਾਰੇ ਦੇ ਚਲਦਿਆਂ ਇਸ ਸਾਰੇ ਵਹੀਰ ਨੂੰ ਬਹੁਤ ਜ਼ਿਆਦਾ ਆਮ ਲੋਕਾਂ ਦਾ ਵੀ ਹਾਲਾਂ ਜਿਹੜੇ ਜਿਵੇਂ ਉਹ ਕਾਂਗਰਸੀ ਹੋਣ ਜਾਂ ਵਿਦਨ ਹੋਣ, ਭੌਂਕਾ ਮਹਿਕਮਾ ਆਪਣੇ ਕੰਮ ਤੇ ਲੱਗਾ ਹੋਇਆ, ਪਰ ਇਸ ਵੇਲੇ ਮੈਂ ਸਮਝਦਾ ਵੀ ਇਹ ਠੀਕ ਫੋਕਸ ਹੈ ਜਿਸ ਦੇ ਉੱਤੇ ਗਰਾਊਂਡ ਦੇ ਉੱਤੇ ਕੰਮ ਕਰਨ ਦੀ ਲੋੜ ਸੀ ਔਰ ਇਹ ਕੰਮ ਹੋ ਰਿਹਾ। ਸੁਨੀਲ ਗਿਆਨ ਸਿੰਘ ਹੋਰਾਂ ਨੇ ਵੀ, ਕਿਉਂਕਿ ਹਰ ਜਿਹੜਾ ਨੌਜਵਾਨ ਇਹ ਮਹਿਸੂਸ ਕਰਦਾ ਹੈ ਕਿ ਜਿਹੜਾ ਗੁਰੂ ਵੱਲ ਮੁੜੇਗਾ, ਕਿਉਂਕਿ ਜਦੋਂ ਅਸੀਂ ਸਿੱਖੀ ਦਾ ਪੱਲਾ ਫੜ ਲੈਂਦੇ ਹਾਂ ਜਾਂ ਗੁਰੂ ਦੇ ਘਰ 'ਚ ਆ ਜਾਂਦੇ ਹਾਂ, ਫਿਰ ਇਹੀ ਨਹੀਂ ਕਿ ਸਾਡਾ ਅਗਲਾ ਔਰ ਇੱਥੋਂ ਦਾ ਜੀਵਨ ਜਿਹੜਾ ਉਹ ਸਵਰ ਜਾਂਦਾ, ਉਸ ਦੇ ਨਾਲ ਇੱਕ ਪਰਸਨੈਲਿਟੀ ਦੇ ਵਿੱਚ ਹਰ ਤਰ੍ਹਾਂ ਦੀ ਤਬਦੀਲੀ ਹੁੰਦੀ ਹੈ। ਔਰ ਜਿਹੜਾ ਮਜ਼ਹਬੀ ਤੌਰ ਦੇ ਉੱਤੇ, ਰੂਹਾਨੀ ਤੌਰ ਦੇ ਉੱਤੇ ਪਰਪੱਕ ਹੈ, ਉਹ ਫਿਰ ਸਿਆਸੀ ਗੁਲਾਮੀ ਵੀ ਨਹੀਂ ਕਬੂਲਦਾ। ਔਰ ਇਹੀ ਸਾਡੇ ਇਤਿਹਾਸ ਦਾ ਵਰਤਾਰਾ ਵੀ ਰਿਹਾ, ਕਿਉਂਕਿ ਇਸੇ ਲਈ ਹਕੂਮਤਾਂ ਦੀ ਨਜ਼ਰ ਦੇ ਵਿੱਚ ਵੀ, ਨਜ਼ਰਾਂ 'ਚ ਵੀ ਸਭ ਤੋਂ ਜ਼ਿਆਦਾ ਜਿਹੜੇ 5 ਕਕਾਰੀ ਅੰਮ੍ਰਿਤਧਾਰੀ ਸਿੰਘ ਹੀ ਰੜਕਦੇ ਰਹੇ ਨੇ। 18ਵੀਂ ਸਦੀ 'ਚ ਵੀ ਪਰਸੀਕਿਊਸ਼ਨ ਇਸੇ ਲਈ
ਜਿਹੜਾ ਜੰਗਲਾਂ ਦੇ ਵਿੱਚ ਜਾ ਕੇ ਜਾਂ ਨਿਵਾਸ ਕਰਨਾ ਉਹੀ ਸਿੰਘਾਂ ਸਿੰਘਣੀਆਂ ਦਾ ਸੀ ਜਿਹੜੇ ਉਹਨਾਂ ਨੂੰ ਹੀ ਬਾਗੀ ਦਾ ਲਕਬ ਦਿੱਤਾ ਗਿਆ। ਉਹਨਾਂ ਨੂੰ ਹੀ ਮੌਜੂਦਾ ਦੌਰ ਦੇ ਵਿੱਚ ਵੀ ਜੇ 1980 ਦੇ ਵਿੱਚ ਜੂਨ 84 ਦੇ ਹਮਲੇ ਤੋਂ ਬਾਅਦ ਫਿਰ ਪੰਜਾਬ ਦੇ ਪਿੰਡਾਂ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਕੀਤਾ ਗਿਆ ਲੱਭ ਕੇ, ਤਾਂ ਮੈਂ ਅਕਸਰ ਜਿਹੜਾ ਭਾਰਤੀ ਫੌਜ ਵੱਲੋਂ ਜਾਰੀ ਕੀਤਾ ਗਿਆ ਜਿਹੜਾ ਰੂਟੀਨ ਦੇ ਵਿੱਚ ਉਹਨਾਂ ਦਾ 15 ਰੋਜ਼ਾ ਐਵਰੀ ਫੋਰਟਨਾਈਟ ਉਹਨਾਂ ਦੀ ਪਬਲੀਕੇਸ਼ਨ ਹੈ ਬਾਤਚੀਤ, ਉਸ ਦੇ ਵਿੱਚ ਹਦਾਇਤ ਸੀ ਕਿ ਉਹਨਾਂ ਨੇ ਕਿਹਨਾਂ ਨੂੰ ਟਾਰਗੇਟ ਕਰਨਾ, ਔਰ ਉਹ ਹਦਾਇਤ ਮੈਂ ਅਕਸਰ ਦੁਹਰਾਇਆ, ਪਰ ਫਿਰ ਵੀ ਕਿਉਂਕਿ ਨਵੇਂ ਵਿਊਅਰਸ ਜੁੜਦੇ ਨੇ, ਇੰਪੋਰਟੈਂਟ ਹੈ ਦੇਖਣਾ ਜਾਂ ਸਮਝਣਾ ਕਿ ਸਿੱਖ ਦੇ ਲਈ ਤਾਂ ਗੁਰੂ ਦੀ ਗੋਦ ਚ ਆਉਣਾ, ਅੰਮ੍ਰਿਤਧਾਰੀ ਹੋਣਾ, ਉਹ ਗੁਰੂ ਦਾ ਹੁਕਮ ਹੈ। ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੈ। ਇਹ 10ਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਕਿ ਮੈਂ ਰਹਿਤਵਾਨ ਸਿੱਖ ਜਿਹੜਾ ਪਹਿਲੀ ਰਹਿਤ ਇਹ ਹੈ, ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ, ਖੰਡੇ ਦੀ ਪਾਹੁਲ ਜਿਸ ਲਈ ਅਸੀਂ ਅੰਮ੍ਰਿਤ ਛਕਣਾ ਲਫ਼ਜ਼ ਕਹਿੰਦੇ, ਸੋਈ ਸਿੰਘ ਕਿ ਉਹੀ ਸਿੰਘ ਕਬੂਲ ਹੈ। ਸੋ ਇੱਕ ਪਾਸੇ ਤਾਂ ਸਾਡਾ ਰੂਹਾਨੀ ਸਫ਼ਰ ਗੁਰੂ ਦੀ ਗੋਦ ਵਿੱਚ ਇਸ ਦੇ ਨਾਲ ਸ਼ੁਰੂ ਹੁੰਦਾ ਹੈ, ਪਰ ਕਿਉਂਕਿ ਇਸ ਚੋਂ ਰਾਜ ਕਰੇਗਾ ਖਾਲਸਾ ਨਿਕਲਦਾ ਹੈ, ਇਸ ਚੋਂ ਸੋਵਰਨਿਟੀ ਨਿਕਲਦੀ ਹੈ, ਇਸ ਚੋਂ ਗੁਲਾਮੀ ਦੇ ਸੰਗਲ ਕੱਟਣ ਦੀ ਜਿਹੜੀ ਹੈ ਉਹ ਸਪਿਰਿਟ ਭਰੀ ਜਾਂਦੀ ਹੈ। ਇਸੇ ਲਈ ਬੀਤੇ ਦੀਆਂ ਹਕੂਮਤਾਂ ਨੇ ਵੀ 18ਵੀਂ ਸਦੀ ਵਾਲੀਆਂ ਨੇ ਔਰ ਹੁਣ ਵੀ, ਔਰ ਜਦੋਂ ਜੂਨ 84 ਦੇ ਹਮਲੇ ਤੋਂ ਬਾਅਦ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਭਾਰਤ ਦੀ 1 ਲੱਖ ਤੋਂ ਜ਼ਿਆਦਾ ਫੌਜ ਖਿਲਰੀ ਤੇ ਉਹਨਾਂ ਨੂੰ ਨਿਸ਼ਾਨਾ ਦਿੱਤਾ ਗਿਆ ਵੀ ਉਹਨਾਂ ਨੇ ਕਿਹਨਾਂ ਨੂੰ ਜਿਹੜਾ ਹੈ ਉਹ ਫੜ ਕੇ ਮਾਰਨਾ ਹੈ। ਔਰ ਉਹਦੇ ਮੈਂ ਐਗਜ਼ੈਕਟ ਲਫ਼ਜ਼ ਜਿਹੜੇ ਬਾਅਦ ਦੇ ਵਿੱਚ ਇਸ ਸਰਕੂਲਰ ਨੂੰ ਜਾਂ ਫੋਰਟਨਾਈਟਲੀ ਬਾਤਚੀਤ ਦੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਚੈਲੰਜ ਕੀਤਾ ਗਿਆ ਔਰ ਹਕੂਮਤ ਨੇ ਕਿਹਾ ਜੀ ਅਸੀਂ ਵਾਪਸ ਲੈ ਲਿਆ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਅੱਜ ਵੀ ਇਹ ਅੰਮ੍ਰਿਤ ਛਕ ਰਹੇ ਨੌਜਵਾਨ ਔਰ ਬੀਬੀਆਂ ਕਿਉਂ ਖਤਰਾ ਲੱਗ ਰਹੀਆਂ ਨੇ ਭਾਰਤੀ ਹਕੂਮਤ ਨੂੰ, ਇਹ ਠੀਕ 38 ਸਾਲ ਪਹਿਲਾਂ ਵੀ ਇਹਨਾਂ ਦਾ ਇਹੀ ਵਰਤਾਰਾ ਸੀ। ਔਰ ਉਸ ਫੋਰਟਨਾਈਟਲੀ ਬਾਤਚੀਤ ਦਾ ਸਰਕੂਲਰ ਸੀ, ਏ ਫਿਊ ਪੀਪਲ ਆਰ ਬੈਪਟਾਈਜ਼ਡ ਇਨ ਦਾ ਨੇਮ ਆਫ ਰਿਲੀਜਨ, they wear a miniature ਕਿਰਪਾਨ ਰਾਉਂਡ their neck and are called ਅੰਮ੍ਰਿਤਧਾਰੀ। ਇਹ ਹੁਣ ਬਿਹਾਰ ਯੂਪੀ ਦੇ ਭਈਆਂ ਨੂੰ ਦੱਸਣ ਲਈ ਸੀ ਕਿ ਵੀ ਉਹਨਾਂ ਨੇ ਪਿੰਡਾਂ 'ਚ ਜਦੋਂ ਜਾ ਕੇ ਘੇਰੇ ਪਾ ਕੇ ਤਲਾਸ਼ੀਆਂ ਲੈਣੀਆਂ ਨੇ, ਉਹਨਾਂ ਨੇ ਕਿਹਾ ਜੀ ਕੁਛ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਸਹੁੰ ਚੁਕਾਈ ਜਾਂਦੀ ਹੈ, ਉਹ ਇੱਕ ਛੋਟੀ ਕਿਰਪਾਨ ਆਪਣੇ ਗਲ ਦੇ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਫਿਰ ਐਨ ਅਪੀਲ, these Amritdharis, they are very dangerous people. They may appear innocent from outside, but basically they are committed to arson, murder and loot. ਇਹ ਬੜੇ ਖਤਰਨਾਕ ਨੇ, ਦੇਖਣ ਨੂੰ ਭਾਵੇਂ ਭੋਲੇ ਭਾਲੇ ਲੱਗਣ ਪਰ ਇਹ ਅਗਜ਼ਨੀ ਕਰਨ ਵਾਲੇ ਮਰਡਰਰ ਕਾਤਲ ਨੇ। ਔਰ any information about the whereabouts of Amritdharis should be brought in the notice of nearby army authorities. It will be a great service to the Indian nation. ਇਹ ਅੱਗੋਂ ਲੋਕਾਂ ਦੇ ਵਿੱਚ ਸੀ ਕਿ ਭਾਈ ਇਹ ਜਿਹੜੇ ਅੰਮ੍ਰਿਤਧਾਰੀ ਨੇ ਜਿੱਥੇ ਜਿੱਥੇ ਵੀ ਨੇ ਇਹਨਾਂ ਦੀ ਜਾਣਕਾਰੀ ਨੇੜੇ ਲੱਗਦੀਆਂ ਫੌਜੀਆਂ ਛਾਉਣੀਆਂ 'ਚ ਪਹੁੰਚਾਈ ਜਾਏ, ਇਹ ਭਾਰਤ ਦੀ ਬਹੁਤ ਵੱਡੀ ਸੇਵਾ ਹੋਏਗੀ। ਸੋ ਇਹ ਮੈਂ ਹੀ ਨਹੀਂ ਕਹਿ ਰਿਹਾ, ਈਵਨ ਜਿਹੜੀ ਡੈਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ 1994 ਦੇ ਵਿੱਚ ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਜਿਹੜੀ ਬਾਡੀ ਅਮਰੀਕਾ 'ਚ ਬੇਸਡ ਹੈ ਔਰ ਉਸ ਜ਼ਮਾਨੇ 'ਚ ਡਾਕਟਰ ਵਿੰਸ ਐਕੋਪੀਨੋ ਇਟਾਲੀਅਨ ਮੂਲ ਦੇ ਉਹਨੂੰ ਵੈਸਟਰਨ ਚੈਪਟਰ ਨੂੰ ਹੈੱਡ ਕਰਦੇ ਸੀ, ਉਹਨਾਂ ਦੀ ਟੀਮ ਔਰ ਇਹਦੇ ਇਸੇ ਤਰ੍ਹਾਂ ਸਰਵਾਈਵਰਸ ਇੰਟਰਨੈਸ਼ਨਲ ਇੱਕ ਆਰਗੇਨਾਈਜੇਸ਼ਨ ਹੈ ਨਿਊਯਾਰਕ ਬੇਸਡ, ਉਹਨਾਂ ਦੀ ਲੇਡੀ ਸ਼ਾਇਦ ਪੈਟਰੀਸ਼ਾ ਉਹਦਾ ਨਾਂ ਸੀ। ਔਰ ਉਦੋਂ ਵੈਸੇ ਤਾਂ ਜਾਣ ਹੀ ਨਹੀਂ ਸੀ ਦਿੰਦੇ, ਐਮਨੈਸਟੀ ਇੰਟਰਨੈਸ਼ਨਲ ਤੇ ਵੀ ਪਾਬੰਦੀ ਸੀ, ਹਿਊਮਨ ਰਾਈਟ ਵਾਚ ਤੇ ਵੀ ਸੀ, ਪਰ ਉਹ ਐਜ਼ ਏ ਟੂਰਿਸਟ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਗਏ। ਆਮ ਤੌਰ ਜਿਵੇਂ ਦਿੱਲੀ ਤੱਕ ਜਾਣ ਦੀ ਉਹ ਪੰਜਾਬ ਜਾਣ ਲਈ ਪਰਮਿਸ਼ਨ ਲੈਣੀ ਪੈਂਦੀ ਸੀ ਔਰ ਉਹਦਾ ਉਹਨਾਂ ਨੇ ਪ੍ਰਬੰਧ ਕੀਤਾ ਕਿ 1 to 1 ਔਰ ਉਹ ਆ ਕੇ ਉਹਨਾਂ ਨੇ ਜਿੰਨੀ ਕੁ ਵੀ ਜਾਣਕਾਰੀ ਜਦੋਂ ਤੱਕ ਇੰਡੀਅਨ ਗਵਰਨਮੈਂਟ ਨੂੰ ਪਤਾ ਲੱਗਾ ਉਹਨਾਂ ਨੂੰ ਦੇ ਵਰ ਥਰੋਨ ਆਊਟ, ਪਰ ਇੰਨੀ ਕੁ ਜਾਣਕਾਰੀ ਉਹਨਾਂ ਕੋਲ ਆ ਗਈ ਸੀ ਕਿ ਉਹਦੇ ਤੇ ਬੇਸਡ ਫਿਰ ਇਹ ਰਿਪੋਰਟ ਉਹਨਾਂ ਨੇ ਦਾ ਡੈਡ ਸਾਇਲੈਂਸ ਕਿ ਕਬਰਾਂ ਵਰਗੀ ਸ਼ਾਂਤੀ ਇਹ ਉੱਥੇ ਚੱਲ ਰਿਹਾ। ਸੋ ਮੈਂ ਇਹ ਇਸ ਲਈ ਦੁਹਰਾਉਣਾ ਚਾਹੁੰਦਾ ਵੀ ਉਹੀ ਦੁਹਰਾ ਜਦੋਂ
1980 ਦੇ ਵਿੱਚ ਇਹ ਸਿੱਖਾਂ 'ਚ ਇੱਕ ਚੇਤਨਾ ਦੀ ਲਹਿਰ ਸੀ ਤੇ ਇਹੀ ਉਹਨਾਂ ਦਾ ਖਤਰਾ ਸੀ ਔਰ ਉਹਨਾਂ ਨੇ ਫਿਰ ਟਾਰਗੇਟ ਕਰਕੇ ਉਹਨਾਂ ਨੌਜਵਾਨਾਂ ਨੂੰ ਮਾਰਿਆ। ਔਰ ਅੱਜ ਵੀ ਜੇ ਇਹ ਰਿਵਾਈਵਲ ਹੈ, ਕੱਲੀ ਗੱਲ ਇਹ ਨਹੀਂ ਹੈ ਕਿ ਉਹਨੂੰ ਕੌਣ ਕਰ ਰਿਹਾ, ਇਹ ਓਵਰਆਲ ਜਿਹੜਾ ਇਸ ਵੇਲੇ ਚੇਤਨਾ ਦਾ ਇੱਕ ਮਾਹੌਲ ਹੈ ਉਸ ਦੇ ਉੱਤੇ ਜਿਹੜਾ ਉਹ ਸਿੱਧਾ ਸਿੱਧਾ ਹਮਲਾ ਕੀਤਾ ਜਾ ਰਿਹਾ। ਔਰ ਅਸੀਂ ਅਗੇਨ ਗਿਆਨ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਇਹ ਹੁਣ ਮੈਂ ਖਬਰ ਨੂੰ ਕਿਵੇਂ ਇਸ ਦੀ ਗੱਲ ਕਰਾਂ, ਪਰ ਭਾਰਤ ਦੇ ਹਵਾਲੇ ਨਾਲ ਜੇ ਇਹ ਕਹਿਣਾ ਹੋਏ ਹੈ ਤਾਂ ਇਹ ਪੇਂਡੂ ਐਕਸਪ੍ਰੈਸ਼ਨ 'ਚੋਂ ਹੀ ਨਿਕਲਿਆ ਕਿ ਵੀ ਕਿਸੇ ਭੁੱਖੇ ਨੂੰ ਜਿਹੜਾ ਕਟੋਰਾ ਮਿਲਿਆ ਤੇ ਉਹ ਪਾਣੀ ਪੀ ਪੀ ਕੇ ਹੀ ਉਹਨੇ ਢਿੱਡ ਫਰਾ ਲਿਆ ਸੀ ਤੇ ਉਹਨੂੰ ਲੱਗਾ ਵੀ ਇਹਦੇ 'ਚੋਂ ਹੀ ਮੇਰੀ ਭੁੱਖ ਪੂਰੀ ਹੋਣੀ ਹੈ। ਇਸ ਵੇਲੇ ਭਾਰਤ ਜਿਸ ਦੀ ਇਕੋਨਮੀ ਥੱਲੇ ਨੂੰ ਜਾ ਰਹੀ ਹੈ, 43 ਲੱਖ ਲੋਕ ਕੋਵਿਡ ਦੇ ਚਲਦਿਆਂ ਭਾਰਤ 'ਚ ਮਰੇ, ਜਿਹੜਾ 1/3 ਮੌਤਾਂ ਨੇ ਜਿਹੜੀਆਂ 1.5 ਕਰੋੜ ਦੁਨੀਆ ਦੇ ਵਿੱਚ ਹੋਈਆਂ, ਉਸ ਖਿੱਤੇ ਦੇ ਵਿੱਚੋਂ ਆਈਸੋਲੇਟ ਹੋ ਰਿਹਾ। ਅਸੀਂ ਦੇਖਿਆ ਵੀ ਚਾਈਨਾ ਨੇ ਕਿਵੇਂ ਇੰਡੀਅਨ ਓਸ਼ਨ ਪੈਸੀਫਿਕ ਓਸ਼ਨ ਮੁਲਕਾਂ ਦਾ ਜਿਹੜਾ ਉਹ ਮੀਟਿੰਗ ਸੱਦੀ, 19 ਮੁਲਕ ਉਹਦੇ 'ਚ ਆਏ ਔਰ ਭਾਰਤ ਜਿਹੜਾ ਉਸ ਨੂੰ ਬਾਹਰ ਰੱਖਿਆ ਗਿਆ। ਹੁਣ ਇਸ ਸਭ ਦੇ ਚਲਦਿਆਂ ਆਪਣੇ ਲੋਕਾਂ ਨੂੰ ਵੀ ਬੇਵਕੂਫ ਬਣਾਉਣਾ ਹੈ। ਚੋਣਾਂ ਹੁਣ ਗੁਜਰਾਤ 'ਚ ਹੋ ਰਹੀਆਂ, ਫਿਰ 2024 ਤੱਕ ਪਹੁੰਚਦੇ ਆ, ਕੋਈ ਨਾ ਕੋਈ ਡਰਾਮੇਬਾਜ਼ੀ ਕਰਨੀ ਹੈ। ਔਰ ਉਸ 'ਚੋਂ ਹੁਣ ਜਿਹੜੀ ਗੱਲ ਨੂੰ ਬਹੁਤ ਜ਼ਿਆਦਾ ਆਲਰੇਡੀ ਉਹਦੇ ਪ੍ਰਚਾਰ ਦੇ ਥੱਲੇ ਬਹੁਤ ਵੱਡਾ ਜਿਹੜੀ ਹੈ ਪੋਪ ਲੀਲਾ ਸ਼ੁਰੂ ਕਰ ਦਿੱਤੀ ਗਈ ਹੈ। G20 ਮੁਲਕਾਂ ਦੀ ਜਿਹੜੀ ਪ੍ਰੀਵੀਅਸ ਸਮਿਟ ਹੋਈ, ਸਿਖਰ ਸੰਮੇਲਨ ਹੋਇਆ ਜਕਾਰਤਾ ਇੰਡੋਨੇਸ਼ੀਆ ਦੇ ਵਿੱਚ ਹੋਇਆ ਔਰ ਉਹਦੇ 'ਚ ਹੀ ਫੈਸਲਾ ਹੋਇਆ, ਕਿਉਂਕਿ ਰੋਟੇਸ਼ਨ ਵਾਈਜ਼ ਇੰਡੀਆ ਵੀ G20 ਮੁਲਕਾਂ ਦੀ ਉਸ ਦਾ ਇੱਕ ਹਿੱਸਾ ਹੈ, ਇੱਕ ਮੈਂਬਰ ਦੇਸ਼ ਹੈ, ਕਿ ਅਗਲਾ ਜਿਹੜਾ ਸਮਿਟ ਹੋਏਗਾ G20 ਮੁਲਕਾਂ ਦਾ, ਜਿਹੜਾ ਕਿ ਸਤੰਬਰ ਦੇ ਮਹੀਨੇ 'ਚ ਹੋਣਾ 2023 'ਚ, ਤੇ ਉਹ ਭਾਰਤ ਦੇ ਵਿੱਚ ਹੋਏਗਾ। ਹੁਣ ਭਾਰਤ ਜਿਹੜਾ ਹੈ ਉਹਨਾਂ ਦੇ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ, ਉਹਨਾਂ ਦੇ ਲੈਵਲ ਉਹ ਇਵੇਂ ਉਛਲ ਰਹੇ ਨੇ, ਉਹੀ ਪਾਣੀ ਪੀ ਪੀ ਆਫਰਿਆ ਵਾਲੀ ਗੱਲ ਉਹਨਾਂ ਦੀ ਹੋਈ ਹੈ। ਔਰ ਉਹਨਾਂ ਨੇ ਇਹ ਐਲਾਨ ਕੀਤਾ ਹੋਇਆ ਕਿ ਜੀ ਅਸੀਂ ਤਾਂ ਐਸੀ G20 ਕਾਨਫਰੰਸ ਕਰਾਂਗੇ ਕਿ ਦੁਨੀਆ ਨੂੰ ਭੁੱਲ ਜਾਏਗਾ ਕਿ ਇਹ ਪਹਿਲਿਆਂ ਨੇ ਕੀ ਇਵੈਂਟਸ ਕੀਤੀਆਂ ਸੀ। ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਇਸ ਦੇ ਉੱਤੇ ਇਕੱਲਾ ਇਹ ਨਹੀਂ ਵੀ ਇੱਕ ਥਾਂ ਦੇ ਉੱਤੇ ਕੋਈ ਕਾਨਫਰੰਸ ਹਾਲ ਦੇ ਵਿੱਚ ਅਸੀਂ ਕੋਈ ਕਨਵੈਨਸ਼ਨ ਕਰਾਂਗੇ, 200 ਇਵੈਂਟਸ ਇਹਦੇ ਨਾਲ ਰਿਲੇਟਡ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਇਹ ਕੋਈ ਦਿੱਲੀ ਸੈਂਟਰਿਕ ਨਹੀਂ ਹੋਏਗਾ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ 200 ਦੇ ਕਰੀਬ ਇਵੈਂਟਸ ਹੋਣਗੀਆਂ। ਔਰ 100 ਜਿਹੜੇ ਲੈਂਡਮਾਰਕ ਨੇ, ਮੋਨੂਮੈਂਟ ਨੇ, ਉਹਨਾਂ ਨੂੰ ਦੀ ਰੋਸ਼ਨੀ ਕਰ ਦਿਆਂਗੇ ਅਸੀਂ ਹਫਤਾ ਉਹਦੇ 'ਚ ਉਹ ਰੋਸ਼ਨ ਰਹਿਣਗੇ, ਜਿਨ੍ਹਾਂ ਦੇ ਵਿੱਚ ਜਿਹੜਾ ਸਾਊਥ ਦਿੱਲੀ ਦਾ ਕੁਤਬ ਮੀਨਾਰ, ਫੋਰਟ ਵੈਲੋਰ ਤਮਿਲਨਾਡੂ 'ਚ, ਗੋਲਕੁੰਡਾ ਕਿਲਾ ਹੈਦਰਾਬਾਦ 'ਚ ਔਰ ਹਾਜ਼ਰ ਦੁਆਰੀ ਪੈਲੇਸ ਮੁਰਸ਼ਿਦਾਬਾਦ 'ਚ, ਐਂਸ਼ੀਅੰਟ ਪੈਲੇਸ ਲੇਹ ਦੇ ਵਿੱਚ, ਇਹ ਕੁਛ ਉਹ ਨੇ ਜਿਹੜੇ ਇੱਕ ਹਫਤਾ ਪੂਰਾ ਜਦੋਂ ਤੱਕ ਇਹ G20 ਚੱਲੇਗੀ ਉਸ ਦੇ ਵਿੱਚ ਇਹ ਚੱਲਣਗੇ। ਫਿਰ ਜਿਹੜਾ ਉਹਨਾਂ ਨੇ ਜੈ ਸ਼ੰਕਰ ਨੇ ਕਿਹਾ ਕਿ ਇੰਡੀਆ ਬਿਗਨਸ ਇਟਸ G20 ਪ੍ਰੈਜ਼ੀਡੈਂਸੀ ਜਰਨੀ ਵਿਦ ਯੂਨੀਵਰਸਿਟੀ ਕਨੈਕਟ ਪ੍ਰੋਗਰਾਮ। ਆਲਰੇਡੀ ਉਹਨਾਂ ਨੇ ਆਪਣਾ ਸ਼ੁਰੂ ਕਰਤਾ ਕਿ ਯੂਨੀਵਰਸਿਟੀਆਂ ਦੇ ਵਿੱਚ ਕਨੈਕਸ਼ਨ, ਔਰ ਅਸੀਂ ਯੂਨੀਵਰਸਿਟੀ ਕਨੈਕਟ ਐਨਗੇਜਿੰਗ ਸਟੂਡੈਂਟਸ ਆਫ ਯੂਨੀਵਰਸਿਟੀਜ਼ ਅਕ੍ਰੋਸ ਦਾ ਕੰਟਰੀ, ਇਹ ਉਹੀ ਜੋ ਪ੍ਰੋਪੇਗੈਂਡਾ ਇਹਨਾਂ ਦਾ ਮਾਰਕ ਹੈ। ਫਿਰ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਇੰਨਾ ਕੁ ਅਨਪੈਰਲਡ ਇਵੈਂਟ ਹੋਏਗੀ, ਦਿਸ ਇਜ਼ ਨਾਟ ਅ ਡਿਵੈਲਪਮੈਂਟ ਦੈਟ ਸ਼ੁੱਡ ਬੀ ਰਿਗਾਰਡਡ ਐਜ਼ ਵਨ ਮੋਰ ਡਿਪਲੋਮੈਟਿਕ ਹੈਪਨਿੰਗ। ਇਹ ਅਸੀਂ ਇਹਨੂੰ ਦੁਨੀਆ ਨੂੰ ਦਿਖਾ ਦਿਆਂਗੇ ਕਿ ਭਾਰਤ ਕਿੰਨੀ ਵੱਡੀ ਤਾਕਤ ਬਣ ਗਿਆ ਹੈ, ਭਾਰਤ ਜਿਹੜੀ ਹੈ ਉਹ ਕਿੰਨੀ ਵੱਡੀ ਸ਼ਕਤੀ ਬਣ ਕੇ ਉੱਭਰ ਗਿਆ, ਭਾਰਤ ਵਿਸ਼ਵ ਗੁਰੂ ਬਣ ਗਿਆ। ਹੁਣ ਇੱਕ ਪਾਸੇ ਤਾਂ ਇਹ ਪ੍ਰੋਪੇਗੈਂਡਾ ਲਾਈਨ ਦਾ ਪੂਰੀ ਸ਼ੁਰੂਆਤ ਹੈ। 2-3 ਦਿਨ ਪਹਿਲਾਂ ਟੋਰਾਂਟੋ ਸਟਾਰ ਦੇ ਵਿੱਚ ਇੱਕ ਰੈਸਾ ਪਟੇਲ ਜਰਨਲਿਸਟ ਬੀਬੀ ਨੇ, ਜ਼ਾਹਰ ਹੈ ਪਟੇਲ ਗੁਜਰਾਤੀ, ਸਭ ਪਾਸੇ ਗੁਜਰਾਤੀ ਭਰੇ ਹੋਏ ਨੇ, ਇੱਕ ਆਰਟੀਕਲ ਲਿਖਿਆ ਜਿਹਦਾ ਉਹਨੇ ਸਿਰਲੇਖ ਦਿੱਤਾ, ਜਗਮੀਤ ਸਿੰਘ ਵੈਂਟ ਟੂ ਜਰਮਨੀ ਟੂ ਫਾਈਂਡ ਆਊਟ ਹਾਊ ਟੂ ਬਿਕਮ ਕੈਨੇਡਾਜ਼ ਪ੍ਰਾਈਮ ਮਿਨਿਸਟਰ। ਕਿ ਜਗਮੀਤ ਸਿੰਘ ਜਰਮਨੀ ਗਏ ਨੇ ਇਹ ਦੇਖਣ ਦੇ ਲਈ ਕਿ ਉਹ ਕਿਵੇਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣ ਸਕਦੇ ਨੇ।
ਹੁਣ ਤੁਸੀਂ ਇਸ ਤੋਂ ਇਹ ਜਿਹੜੀ ਹਿੰਦੂਤਵੀ ਜ਼ਹਿਨੀਅਤ ਦਾ ਅੰਦਾਜ਼ਾ ਲਾਓ ਵੀ ਇਹਨਾਂ ਨੂੰ ਕਿੰਨਾ ਖੌਫ ਹੈ। ਹੁਣ NDP ਪਾਰਟੀ ਦੇ ਸਹਾਰੇ ਹੀ ਜਸਟਿਨ ਟਰੂਡੋ ਦੀ ਗਵਰਨਮੈਂਟ ਹੈ, ਐਬਸੋਲੂਟ ਮੈਜੋਰਟੀ ਨਹੀਂ ਸੀ ਜੀ। ਔਰ ਜਗਮੀਤ ਸਿੰਘ ਨੇ ਜਿਸ ਅੰਦਾਜ਼, ਕਿਉਂਕਿ NDP ਪਾਰਟੀ ਕਿਸੇ ਜ਼ਮਾਨੇ ਦੇ ਵਿੱਚ ਤਾਂ ਇਹਦਾ ਬੇਸ ਸਿਰਫ ਬ੍ਰਿਟਿਸ਼ ਕੋਲੰਬੀਆ ਹੁੰਦਾ ਸੀ। ਇਹ ਮਜ਼ਦੂਰਾਂ ਦੀ ਇੱਕ ਜ਼ਮਾਨੇ 'ਚ ਇਹਨੂੰ ਕਾਮਰੇਡਾਂ ਦੀ ਪਾਰਟੀ ਕਹਿੰਦੇ ਸੀ, ਕਿਉਂਕਿ ਵਰਕਰ, ਫੈਕਟਰੀ ਵਰਕਰਸ, ਕਾਮਨ ਬੰਦੇ, ਉਹਨਾਂ ਦੀ ਜਿਹੜੀਆਂ ਨੇ ਡਿਮਾਂਡਸ ਦੇ ਉੱਤੇ ਫੋਕਸਡ ਹੁੰਦਾ ਸੀ। ਪਰ ਜਗਮੀਤ ਸਿੰਘ ਤੱਕ ਪਹੁੰਚਦੇ ਆ ਇਸ ਦਾ ਆਧਾਰ ਉੱਥੋਂ ਨਿਕਲ ਕੇ ਓਨਟਾਰੀਓ 'ਚ ਵੀ ਸਿਰਫ ਕਿਊਬੈਕ, ਜਿੱਥੇ ਕਿ ਬਹੁਤ ਜ਼ਿਆਦਾ ਫਰੈਂਚ ਨੈਸ਼ਨਲਿਜ਼ਮ, ਉੱਥੇ ਕੋਈ ਬਹੁਤਾ ਇਹਨਾਂ ਦੇ ਪੈਰ ਨਹੀਂ ਲੱਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ NDP ਇੱਕ ਜਿਹੜੀ ਹੈ ਪਾਵਰ ਬ੍ਰੋਕਰ ਵਜੋਂ ਉਭਰਿਆ। ਇਸੇ ਲਈ ਜੇ ਜਸਟਿਨ ਟਰੂਡੋ ਨੇ ਹਮਾਇਤ ਲਈ NDP ਦੀ ਔਰ ਉਹਦੀ ਹਕੂਮਤ ਕਾਇਮ ਹੈ, ਤਾਂ ਫਿਰ NDP ਨੇ ਜਿਹੜਾ ਆਪਣਾ ਮਜ਼ਦੂਰਾਂ ਔਰ ਹੈਲਥ ਇਸ਼ੂਜ਼, ਐਜੂਕੇਸ਼ਨ ਇਸ਼ੂ, ਸਿਕਿਉਰਿਟੀ ਇਸ਼ੂ, ਰੇਸਿਜ਼ਮ, ਹਿਊਮਨ ਰਾਈਟਸ, ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ ਵੀ ਆਪਣੀਆਂ ਗੱਲਾਂ ਮਨਵਾ ਕੇ ਜਿਹੜਾ ਚਾਰਟਰ, ਔਰ ਜਗਮੀਤ ਸਿੰਘ ਖੁਦ ਵੀ ਵਕੀਲ ਵੀ ਹੈ ਔਰ ਉਹ ਆਰਟੀਕੂਲੇਟ ਵੀ ਕਰਦਾ, ਜਿਵੇਂ ਉਹਨੇ ਡਿਬੇਟਸ ਵਗੈਰਾ ਦੇ ਵਿੱਚ ਉਹ ਬਰਾਬਰ ਦਾ, ਉਹ ਪ੍ਰਾਈਮ ਮਿਨਿਸਟਰ ਮਟੀਰੀਅਲ ਹੈ। ਔਰ ਉਹ ਹੁਣ ਜਰਮਨੀ ਦੇ ਵਿੱਚ ਜਿਹੜੀ ਪਾਰਟੀ ਇਸ ਵੇਲੇ ਰੂਲ ਕਰ ਰਹੀ ਹੈ ਔਰ ਬਹੁਤ ਜਿਹਦੀਆਂ ਸਾਂਝਾਂ ਆਈਡੀਓਲੋਜੀ ਵਾਈਜ਼ ਇਹਨਾਂ ਦੇ ਨਾਲ, ਉਹ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਹੈ। ਔਰ 2021 ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਇਹ ਪਾਰਟੀ ਜਿਹੜੀ ਹੈ ਬਿਲਕੁਲ ਹਾਲਾਂ ਥਰਡ ਚੱਲ ਰਹੀ ਸੀ, ਜਿਹਨੂੰ ਕਹਿੰਦੇ ਨੇ ਕਿ ਵੀ ਡਾਰਕ ਹਾਰਸ ਨਿਕਲ ਕੇ ਸਾਹਮਣੇ ਆ ਗਈ ਔਰ ਉਹਨਾਂ ਦੀ ਹਕੂਮਤ ਵੀ ਬਣ ਗਈ। ਔਰ 2005 ਤੋਂ ਬਾਅਦ ਯਾਨੀ ਆਲਮੋਸਟ 16 ਸਾਲ ਬਾਅਦ ਉਹਨਾਂ ਨੂੰ ਵਿਕਟਰੀ ਮਿਲੀ। ਔਰ ਕਿਉਂਕਿ ਇਹਨਾਂ ਦਾ ਆਲਮੋਸਟ ਚਾਰਟਰ ਉਸੇ ਲਾਈਨ 'ਤੇ ਹੀ ਹੈ ਜਿਵੇਂ NDP ਦਾ ਜਿਹੜੀ ਇਹਨਾਂ ਦੀ ਪਾਰਟੀ ਹੈ ਕੈਨੇਡਾ ਦੀ। ਔਰ ਜਗਮੀਤ ਸਿੰਘ ਹੋਰਾਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਔਰ ਇੱਕ ਹਫ਼ਤੇ ਦੀ ਜਰਮਨ ਦੀ ਵਿਜ਼ਿਟ ਕਰ ਲਿਆ ਜਗਮੀਤ ਸਿੰਘ ਨੇ। ਉਹਨਾਂ ਦੀ ਪਾਰਟੀ ਦੇ ਅਹੁਦੇਦਾਰ ਦੂਜੇ ਉੱਥੇ ਉਹਨਾਂ ਨੇ, ਉਹਨਾਂ ਦੇ ਮੁਖੀ ਗਵਰਨਮੈਂਟ ਦੇ ਉੱਥੇ ਚਾਂਸਲਰ ਕਹਿੰਦੇ ਨੇ। ਹੁਣ ਇਹ ਬੀਬੀ ਪਟੇਲ ਹੀ ਕਹਿੰਦੀ ਹੈ ਕਿ ਜੀ ਜਿਹੜਾ ਜਗਮੀਤ ਸਿੰਘ ਆਇਆ ਔਰ ਉਹਨੇ ਜਿਵੇਂ ਚਾਂਸਲਰ ਆਲਿਵ ਸੁਡਸ ਔਰ ਦੂਸਰਿਆਂ ਦੇ ਨਾਲ ਹੀ ਰਬਡ ਹਿਜ਼ ਸ਼ੋਲਡਰਸ, ਉਹ ਪ੍ਰਾਈਮ ਮਿਨਿਸਟਰ ਮਟੀਰੀਅਲ ਜਿਹੜਾ ਬਣਿਆ। ਔਰ ਉਸ ਦੇ ਵਿੱਚ ਹਾਲਾਂ ਉਹ ਆਇਆ ਕੱਲ੍ਹ, ਪਰ ਅਜੇ ਥੱਕਿਆ ਨਹੀਂ, ਉਹਨੂੰ ਜੈਟ ਲੈਗ ਵੀ ਨਹੀਂ ਹੈ। ਇਟ ਆਲ ਸਾਊਂਡਸ ਆਡ, orderly prime ministerial. That was kind of the point. The NDP is keen for Singh to be seen on international stage, arguing in part that as one of the architects of the governing agreement struck with the liberals, he should be shining his party's ideals on a global scale. ਹੁਣ ਇਹਨਾਂ ਨੂੰ ਇੱਕ ਪਾਸੇ ਇਹ ਫਿਕਰ ਪਿਆ ਹੈ ਵੀ ਜਗਮੀਤ ਸਿੰਘ ਨਾ ਸਿਰਫ ਮਟੀਰੀਅਲ ਤਾਂ ਹੈ ਹੀ ਹੈ ਪ੍ਰਾਈਮ ਮਿਨਿਸਟਰ, ਗਲੋਬਲ ਲੈਵਲ ਤੇ ਜੇ ਜਰਮਨ ਦੇ ਚਾਂਸਲਰ ਔਰ ਉਸ ਲੈਵਲ ਤੇ ਦੇਖਿਆ ਜਾ ਰਿਹਾ, ਸਾਨੂੰ ਤਾਂ ਫਖਰ ਹੈ ਕਿ ਇੱਕ ਸਿੱਖੀ ਸਰੂਪ ਵਾਲਾ ਅੰਮ੍ਰਿਤਧਾਰੀ ਨੌਜਵਾਨ ਉਹ ਵਰਲਡ ਕਲਾਸ ਪੋਲੀਟੀਸ਼ੀਅਨਸ ਦੇ ਨਾਲ ਉਹਨਾਂ ਨੂੰ ਦੱਸ ਰਿਹਾ ਕਿ ਭਾਈ ਕੈਨੇਡਾ 'ਚ ਅਸੀਂ ਸਕਸੈਸਫੁਲੀ ਕਿਵੇਂ ਜਿਹੜਾ ਇਹਨਾਂ ਨਾਲ ਐਗਰੀਮੈਂਟ ਕੀਤਾ ਔਰ ਦੂਸਰਾ ਕੀਤਾ। ਲੇਕਿਨ ਇੱਕ ਪਾਸੇ ਤਾਂ ਇਹ ਜਿਉਂ-ਜਿਉਂ ਇਹ ਰੈਸਾ ਪਟੇਲ ਨੇ ਕਿਹਾ ਜਗਮੀਤ ਸਿੰਘ ਵੈਂਟ ਟੂ ਜਰਮਨੀ ਟੂ ਫਾਈਂਡ ਆਊਟ ਹਾਊ ਟੂ ਬਿਕਮ ਕੈਨੇਡਾਜ਼ ਪ੍ਰਾਈਮ ਮਿਨਿਸਟਰ। ਇਹ ਤਾਂ ਆਪਣੇ ਆਪ 'ਚ ਸੀ ਕਿ ਵੀ ਇਹਨਾਂ ਨੂੰ ਕਿਵੇਂ ਮਿਰਚਾਂ ਲੱਗ ਰਹੀਆਂ ਨੇ। ਪਰ ਹੁਣ ਮੈਂ ਤਾਂ ਇਹ ਦੇਖ ਰਿਹਾ ਵੀ ਹੁਣ ਤੋਂ ਅੱਜ ਦੀ ਇਹ ਮੇਨ ਖਬਰ ਹੈ ਵੀ ਇੱਕ ਦੋ ਦਿਨ ਬਾਅਦ ਇੰਡੀਅਨ ਮੀਡੀਆ, ਇੰਡੀਅਨ ਗਵਰਨਮੈਂਟ ਕਿਵੇਂ ਚੀਕਾਂ ਮਾਰੇਗੀ, ਕਿਉਂਕਿ ਇੱਕ ਪਾਸੇ G20 ਨੂੰ ਲੈ ਕੇ 200 ਇਵੈਂਟਸ ਔਰ ਉਹ ਸਾਰਾ ਜਿਹੜਾ ਉਹਨਾਂ ਨੇ ਉਹ ਸ਼ੈਮ ਪ੍ਰੋਪੇਗੈਂਡਾ ਕਰਨਾ ਹੀ ਕਰਨਾ। ਪਰ ਇਸ ਤੋਂ ਪਹਿਲਾਂ ਕਿ ਭਾਈ ਇਹਨਾਂ ਦਾ ਇਹ ਸਾਰੇ ਡਰਾਮੇਬਾਜ਼ੀ ਅੱਗੇ ਨੂੰ ਜਾਂਦੀ, ਜਗਮੀਤ ਸਿੰਘ ਦੀ NDP ਪਾਰਟੀ ਨੇ ਫਾਨਾ ਠੋਕ ਦਿੱਤਾ ਔਰ ਉਹ ਇਹ ਹੈ ਕਿ ਵੀ ਉਹਨਾਂ ਦੇ ਜਿਵੇਂ ਸ਼ੈਡੋ ਗਵਰਨਮੈਂਟਸ ਹੁੰਦੀਆਂ ਨੇ, ਇੰਗਲੈਂਡ ਦੇ ਵਿੱਚ ਵੀ ਇਹ ਹੈ, ਇੱਥੇ ਵੀ ਹੁੰਦਾ ਵੀ ਜਿਹੜਾ ਮਿਨਿਸਟਰੀ ਹੈ ਜਿਵੇਂ ਫੋਰਨ ਅਫੇਅਰਸ ਹੈ, ਜਿਹੜੀਆਂ ਆਪੋਜੀਸ਼ਨ ਪਾਰਟੀਜ਼ ਨੇ ਉਹਨਾਂ ਨੂੰ ਇੱਥੇ ਕ੍ਰਿਟਿਕ ਕਹਿੰਦੇ ਨੇ, ਉਹ ਉਹਦੇ ਬਰਾਬਰ ਦੇ ਰੁਤਬੇ ਦਾ ਹੁੰਦਾ। ਹੁਣ ਜਿਹੜੇ ਦੋ ਕੈਨੇਡਾ ਦੀ ਇਸ NDP ਪਾਰਟੀ ਦੇ ਫੋਰਨ ਅਫੇਅਰਸ ਕ੍ਰਿਟਿਕ ਨੇ, ਹੀਦਰ ਮੈਕਫਰਸਨ ਔਰ ਬਲੇਕ ਡਿਜਾਲੀਆ, ਉਹਨਾਂ ਨੇ ਪਿਛਲੇ ਕੱਲ੍ਹ ਆਟਵਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ 'ਚ ਦੋ ਆਰਗੇਨਾਈਜੇਸ਼ਨਾਂ ਦੇ ਨੁਮਾਇੰਦੇ ਉਹਨਾਂ ਦੇ ਨਾਲ ਸੀ। ਇੱਕ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਔਰ ਦੂਸਰੇ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ। ਹੁਣ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਉਹਨਾਂ ਨੇ ਕਿਹਾ ਉਹ G20 ਮੁਲਕਾਂ ਦੀ ਪ੍ਰੈਜ਼ੀਡੈਂਸੀ, 200 ਇਵੈਂਟਸ,
ਉਹਦੀ ਸਾਰੇ ਦੀ ਫੂਕ ਕੱਢ ਕੇ ਰੱਖ ਦਿੱਤੀ ਔਰ ਇਹ ਜ਼ਾਹਰ ਹੈ ਕਿ ਇਸ ਦਾ ਜਿਹੜੀ ਡਰਾਫਟਿੰਗ ਔਰ ਇਹ ਸਾਰੇ ਦੀ ਇਸ ਪਾਲਿਸੀ ਨੂੰ ਦੇਣਾ ਜਗਮੀਤ ਸਿੰਘ ਦੀ ਜਿਹੜੀ ਹੈ ਲੀਡਰਸ਼ਿਪ ਥੱਲੇ ਹੀ ਹੈ। ਉਹਨਾਂ ਨੇ ਪਹਿਲਾਂ ਤਾਂ ਭਾਰਤ ਦੇ ਵਿੱਚ ਕਿਵੇਂ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ ਉਹਨਾਂ ਦਾ ਕੱਚਾ ਚਿੱਠਾ ਫੋਲਿਆ ਚੰਗੀ ਤਰ੍ਹਾਂ। ਬਿਲਕੁਲ। ਫਿਰ ਮੰਗ ਕੀਤੀ ਕਿ ਵੀ ਇਹ ਜਿਹੜੀ G20 ਦਾ ਇਹ ਸਪਰੈਡ ਓਵਰ ਕਰ ਰਹੇ ਨੇ, ਕੋਈ ਨਾ ਕੋਈ ਇਵੈਂਟ ਕਸ਼ਮੀਰ 'ਚ ਵੀ ਰੱਖਣਾ ਚਾਹੁੰਦੇ ਨੇ ਔਰ ਰੱਖਣ ਦੀ ਪਲੈਨਿੰਗ ਕਰ ਰਹੇ ਨੇ, ਕਿਉਂਕਿ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਜੀ ਦੇਖੋ ਹੁਣ ਤਾਂ ਇੰਟਰਨੈਸ਼ਨਲ ਮੁਲਕ ਵੀ ਆ ਗਏ। ਉਹਨਾਂ ਨੇ ਮੰਨ ਹੀ ਲਿਆ ਵੀ ਜੰਮੂ ਕਸ਼ਮੀਰ ਭਾਰਤ ਦਾ ਸੀ ਤਾਂ ਉਹਦਾ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ ਔਰ ਦੂਸਰਾ ਇਹ ਦੇਣਾ ਚਾਹੁੰਦੇ ਨੇ ਜੀ ਉੱਥੇ ਕੋਈ ਜਿਹੜੀ ਹੈ ਉਹ ਫੌਜ ਔਰ ਦੂਜੇ ਨਾਲ ਅਸੀਂ ਰੂਲ ਨਹੀਂ ਕਰ ਰਹੇ, ਹਾਲਾਤ ਨਾਰਮਲ ਨੇ। ਇਸ ਦੇ ਉੱਤੇ ਵੀ ਖਾਸ ਉਹਨਾਂ ਨੇ ਕਿਹਾ ਔਰ ਇਹ ਗੱਲ ਅਜੇ ਇਸ ਨੂੰ ਇਵੇਂ ਤਾਂ ਨਹੀਂ ਕਿਹਾ ਜਾ ਸਕਦਾ ਕਿ ਵੀ ਉਹਨਾਂ ਨੇ ਟੋਟਲ ਬਾਈਕਾਟ ਦੀ ਕਾਲ ਦਿੱਤੀ ਹੈ NDP ਨੇ, ਲੇਕਿਨ ਜਿਸ ਲੈਵਲ ਦੇ ਉੱਤੇ ਜਿਹੜੀ ਇਹਦੀ ਟਾਈਮਿੰਗ ਹੈ ਕਿ ਇੱਕ ਪਾਸੇ ਅਜੇ ਹੁਣੇ ਹੀ ਹੋ ਕੇ ਹਟੀ ਹੈ ਇੰਡੋਨੇਸ਼ੀਆ ਦੀ ਕਾਨਫਰੰਸ ਔਰ ਇਹ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਨਿਊ ਡੈਮੋਕ੍ਰੈਟਸ denounce human rights violations in India. ਇਹ official ਉਹਨਾਂ ਦੀ press release ਵੀ ਹੈ। New Democrats are deeply concerned about ongoing reports of violations of civil liberties and human rights in India. Deteriorating human rights conditions, a growing number of anti-Muslim and Islamophobic hate crimes, and abuse towards minorities including Muslims, Sikhs, Christians, Buddhists, Dalits, LGBTQ community, women and indigenous Adivasi people are unacceptable. ਸਾਰੀਆਂ minorities ਸਣੇ LGBTQ ਜਿਹੜੀ ਹੈ ਉਹਨਾਂ ਨੂੰ ਵੀ ਇਨਕਲੂਡ ਕੀਤਾ ਕਿ ਭਾਈ ਉਹਨਾਂ ਦੇ ਉੱਤੇ ਜ਼ੁਲਮ ਇਹ ਨਾ ਕਾਬਲੇ ਮਨਜ਼ੂਰ ਹੈ। India's BJP government bears responsibility for ensuring respect for human rights and civil liberties of all Indian citizens. ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀਆਂ civil liberties ਔਰ human rights ਮਹਿਫੂਜ਼ ਹੋਣ। However, it is clear that Indian government is not only ignoring this responsibility but also defying it with impunity. ਬਹੁਤ ਸਟਰੋਂਗ ਸਟੇਟਮੈਂਟ ਹੈ। ਆਉਣ ਵਾਲੇ ਦਿਨਾਂ 'ਚ ਮੈਂ ਦੇਖ ਰਿਹਾ ਵੀ ਕਿੰਨਾ ਜ਼ਹਿਰ ਇਹਨਾਂ ਨੇ ਉਗਲਣਾ ਇੰਡੀਅਨਸ ਨੇ ਔਰ ਉਹਨਾਂ ਦੇ। ਉਹਨੇ ਕਿਹਾ ਜੀ ਇਹ ਸਿਰਫ ਇਹੀ ਨਹੀਂ ਹੈ ਵੀ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ, ਇਹ ਤਾਂ ਉਸ ਤੋਂ ਜਿਹੜਾ ਉਸ ਦੇ ਲਈ ਕੋਈ ਜਵਾਬਦੇਹੀ ਨਹੀਂ ਹੈਗੇ। ਨਿਊ ਡੈਮੋਕ੍ਰੈਟਸ ਸਟੈਂਡ ਵਿਦ ਮੈਨੀ ਕੈਨੇਡੀਅਨਸ who have expressed their concerns about the BJP record and human rights violations in India ਕਿ ਅਸੀਂ ਕੈਨੇਡਾ ਦੇ ਉਹਨਾਂ ਲੋਕਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਨੇ BJP ਦੇ ਸਾਰੇ ਹਿਊਮਨ ਰਾਈਟਸ ਵਾਇਲੇਸ਼ਨਸ ਔਰ ਦੂਸਰੇ ਦੇ ਖਿਲਾਫ ਆਵਾਜ਼ ਚੁੱਕੀ ਹੈ। some live in fear of threat of reprisal against themselves and their ਕੁਛ ਤਾਂ ਉਸ ਡਰ 'ਚ ਰਹਿ ਰਹੇ ਨੇ ਕਿ ਉਹਨਾਂ ਦੇ ਟੱਬਰਾਂ ਦੇ ਉੱਤੇ ਔਰ ਦੂਸਰਾ ਬਦਲਾ ਲਊ ਕਾਰਵਾਈਆਂ ਹੋਣਗੀਆਂ। The liberal government must stand in solidarity with them and protect Canadian citizens from harassment. ਕਿ ਜਸਟਿਨ ਟਰੂਡੋ ਨੂੰ ਕਿਹਾ ਵੀ ਤੇਰੀ ਹਕੂਮਤ ਉਹਨਾਂ ਦੇ ਨਾਲ ਖਲੋਏ ਔਰ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੈਨੇਡੀਅਨ ਸਿਟੀਜ਼ਨਸ ਨੂੰ ਹਰਾਸਮੈਂਟ ਤੋਂ ਜਿਹੜਾ ਉਹ ਮਹਿਫੂਜ਼ ਕੀਤਾ ਜਾਏ। ਨਿਊ ਡੈਮੋਕ੍ਰੈਟਸ ਆਰ ਕਾਲਿੰਗ ਔਨ ਦਾ ਗਵਰਨਮੈਂਟ to strongly condemn India's discriminatory anti-minority laws, its threats of ethnic cleansing, the persecution of minorities, and the arrests of journalists and human rights activists. ਕਿ ਜਸਟਿਨ ਟਰੂਡੋ ਦੀ ਸਰਕਾਰ ਨੂੰ ਕਿਹਾ ਵੀ ਸਟਰੋਂਗਲੀ ਕੰਡੈਮ ਕਰੋ ਜਿਹੜੇ ਘੱਟ ਗਿਣਤੀਆਂ ਦੇ ਖਿਲਾਫ ਕਾਨੂੰਨ ਨੇ, ਉੱਥੇ ਜਿਹੜੀ ਐਥਨਿਕ ਕਲੀਨਜ਼ਿੰਗ ਹੋ ਰਹੀ ਹੈ, ਜਿਹੜੀ ਘੱਟ ਗਿਣਤੀਆਂ ਦੇ ਉੱਤੇ ਜ਼ਬਰ ਹੋ ਰਿਹਾ ਔਰ ਜਿਵੇਂ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਹਿਊਮਨ ਰਾਈਟਸ ਐਕਟਿਵਿਸਟ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ। The government must ban entry to BJP officials from India who have called for racist and genocidal violence against Muslims and other minorities in India. ਉਹਨੂੰ ਕਿਹਾ ਜੀ ਪਾਬੰਦੀ ਲਾਓ ਇਹਨਾਂ ਤੇ, ਇਹ ਜਿਹੜੇ ਮੁਸਲਮਾਨਾਂ ਦੇ ਜੈਨੋਸਾਈਡ ਔਰ ਸਿੱਖਾਂ ਦੀ ਪਰਸੀਕਿਊਸ਼ਨ ਔਰ ਉਹ ਸਾਰੇ ਦੀ ਗੱਲ ਕਰ ਰਹੇ ਨੇ। Canada should reject any GW activities planned in Kashmir. ਬਿਲਕੁਲ ਕਿ ਵੀ ਜੇ ਕਸ਼ਮੀਰ ਦੇ ਵਿੱਚ ਕੁਝ ਵੀ ਪਲਾਨ ਕਰਦੇ ਉਹਨੂੰ ਟੋਟਲੀ ਰਿਜੈਕਟ ਕਰੋ। ਐਂਡ ਰਿਫਿਊਜ਼ ਟੂ ਅਟੈਂਡ ਵਾਈਲ ਥੀਸ ਹਿਊਮਨ ਰਾਈਟਸ ਅਬਿਊਜ਼ਸ ਕੰਟੀਨਿਊ, ਕਿ ਜਦੋਂ ਤੱਕ ਇਹ ਅਬਿਊਜ਼ਸ ਮਨੁੱਖੀ ਹੱਕਾਂ ਦੇ ਘਾਣ ਦੀਆਂ ਹੋ ਰਹੀਆਂ ਇਹਨੂੰ ਬਾਈਕਾਟ ਕਰੋ। Many Hindu activists who are on the ground fighting for justice for minorities in India have also suffered abuse at the hands of government authorities.
ਉਹਨਾਂ ਨੇ ਇਸ ਸਟੇਟਮੈਂਟ ਨੂੰ ਕਿਹਾ ਜੀ ਇਹ ਹੀ ਨਾ ਲੱਗੇ ਕਿ ਵੀ ਇਹ ਐਂਟੀ ਹਿੰਦੂ ਨੇ NDP। ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਹਿੰਦੂ ਵੀ ਸਫਰ ਕਰ ਰਹੇ ਨੇ ਕਿਉਂਕਿ ਸਰਕਾਰੀ ਜ਼ੁਲਮਾਂ ਦੇ ਖਿਲਾਫ ਬੋਲ ਰਹੇ ਨੇ, ਉਹਨਾਂ ਦੇ ਅਸੀਂ ਹੱਕ ਦੇ ਵਿੱਚ ਆਵਾਜ਼ ਚੁੱਕਦੇ ਹਾਂ। Hindu Canadians who have contributed so much to our country's vibrant culture must also be protected from any discrimination or violence। ਕਿ ਜਿਹੜੇ ਇੱਥੇ ਹਿੰਦੂ ਰਹਿੰਦੇ ਨੇ ਉਹਨਾਂ ਨੂੰ ਵੀ ਹੋਏ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਔਰ ਦੂਸਰੀ ਮਿਲੇ। We call on the Canadian government to take a stand for human rights and show solidarity with all people of India who have a right to live freely and without persecution। ਇਹ ਟਰੂਡੋ ਨੂੰ ਕਿਹਾ ਕਿ ਭਾਈ ਮਜ਼ਬੂਤ ਸਟੈਂਡ ਲਓ ਹਿਊਮਨ ਰਾਈਟਸ ਦੇ ਉੱਤੇ, ਭਾਰਤ ਦੇ ਲੋਕਾਂ ਨਾਲ ਖਲੋਵੋ ਜਿਨ੍ਹਾਂ ਦਾ ਇਹ ਹੱਕ ਬਣਦਾ ਕਿ ਉਹ ਆਜ਼ਾਦਾਨਾ ਤੌਰ ਤੇ ਵਿਚਰ ਸਕਣ ਬਿਨਾਂ ਕਿਸੇ ਜ਼ੁਲਮ ਔਰ ਤਸ਼ੱਦਦ ਦੇ। ਸੋ ਅਸੀਂ ਸਮਝਦੇ ਹਾਂ ਵੀ ਬਾਈਕਾਟ ਤਾਂ ਕੀ ਕਰਨਾ ਇਹਨਾਂ ਨੇ, ਲੇਕਿਨ ਹੋ ਸਕਦਾ ਕਸ਼ਮੀਰ ਵਾਲੀ ਗੱਲ ਇਹ ਕਨਵੇ ਕਰਨ ਜਾਂ ਉਸ ਇਵੈਂਟ 'ਚ ਹਿੱਸਾ ਨਾ ਲੈਣ। ਲੇਕਿਨ ਇਸ ਸਟੇਜ ਦੇ ਉੱਤੇ ਜਦੋਂ ਕਿ ਆਲਰੇਡੀ ਜਗਮੀਤ ਸਿੰਘ ਨੂੰ ਇਹ ਖੁਦ ਹੀ ਐਜ਼ ਏ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਜਾਂ ਜਰਮਨ ਗਿਆ ਜੀ ਕਿ ਉਹਨੇ ਕਿਵੇਂ ਬਣਨਾ ਪਰ ਦੇਖ ਰਹੇ ਨੇ, ਉਦੋਂ NDP ਵੱਲੋਂ ਇਸ ਲੈਵਲ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਇਸ ਦੇ ਨਾਲ NDP ਨੇ ਜਿਹੜਾ ਘੱਟ ਗਿਣਤੀਆਂ ਦੇ ਵਿੱਚ ਵੀ ਆਪਣੀ ਥਾਂ ਬਣਾਈ ਹੈ ਔਰ ਜ਼ਾਹਰ ਹੈ ਕਿ ਇਹ ਇਖਲਾਕੀ ਤੌਰ ਦੇ ਉੱਤੇ ਉਹਨਾਂ ਦੀ ਮੋਰਲ ਹਾਈ ਗਰਾਊਂਡ ਨੂੰ ਹੋਰ ਵੀ ਬਿਲਟ ਕਰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।